ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਪਹਿਲੀ ਸਟੇਟ ਬਣਨ ਜਾ ਰਹੀ ਆ ਜੋ ਐਲੀਮੀਨੇਟ ਕਰ ਦੂਗੀ ਸਬਸਿਡੀਜ਼ ਫॉर ਗੈਸ ਲਾਈਨ ਐਕਸਟੈਂਸ਼ਨਸ। ਕਿਉਂਕਿ ਇਲੈਕਟ੍ਰੀਫਿਕੇਸ਼ਨ ਦਾ ਪੁਸ਼ ਹੈਗਾ ਆ, ਹਰ ਚੀਜ਼ ਇਲੈਕਟ੍ਰਿਕ ਹੋਣੀ ਚਾਹੀਦੀ ਆ। ਗੈਸ ਵਾਲੀਆਂ ਚੀਜ਼ਾਂ ਨੂੰ ਕੈਲੀਫੋਰਨੀਆ ਛੱਡ ਰਿਹਾ, ਚਾਹੇ ਉਹ ਕਾਰਾਂ ਆ, ਟਰੈਕਟਰ ਆ, ਵੱਡੇ ਜੋ ਟਰੱਕ ਆ, ਬਿਗ ਰਿਗਸ ਵੀ ਹੈਗੇ ਆ। ਟਾਈਮ ਲਿਮਿਟਸ ਉਹਨਾਂ ਨੇ ਦੱਸ ਦਿੱਤੀਆਂ, ਇਸ ਸਾਲ ਤੱਕ ਇੰਨੀਆਂ ਹੀ ਵੇਚ ਸਕਦੇ ਆ, ਉਹ ਤੋਂ ਬਾਅਦ ਇਲੈਕਟ੍ਰਿਕ ਵਿਕਣਗੇ। ਆਪਾਂ ਤੁਹਾਨੂੰ ਵਾਰ-ਵਾਰ ਦੱਸਦੇ ਰਹੇ ਆ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ। ਕੈਲੀਫੋਰਨੀਆ ਦੇ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਯੂਨੈਨਿਮਸਲੀ ਵੋਟ ਕਰ ਦਿੱਤਾ ਆ ਵੀ ਆਪਾਂ ਕਿਸੇ ਨੂੰ ਸਬਸਿਡੀ ਨਹੀਂ ਦਊਂਗੇ ਜੋ ਕੰਪਨੀਆਂ ਗੈਸ ਲਾਈਨ ਐਕਸਟੈਂਸ਼ਨ ਦੇ ਲਈ ਕੰਮ ਕਰਦੀਆਂ ਹੈਗੀਆਂ, ਉਹਨਾਂ ਨੂੰ ਪਹਿਲਾਂ ਸਬਸਿਡੀਜ਼ ਮਿਲਦੀਆਂ ਸੀਗੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਸਤੰਬਰ 15 ਤੋਂ ਲੈ ਕੇ ਅਕਤੂਬਰ 15 ਤੱਕ ਲਟੀਨੋ ਹੈਰੀਟੇਜ ਮੰਥ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਡਿਕਲੇਅਰ ਕੀਤਾ ਹੈਗਾ ਆ। ਕਹਿੰਦੇ ਪਏ ਲਟੀਨੋ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਟਾਈਮ ਕੈਲੀਫੋਰਨੀਆ 'ਚ ਹੈਗੇ ਆ। 15.6 ਮਿਲੀਅਨ ਲਟੀਨੋ ਕੈਲੀਫੋਰਨੀਅਨਸ ਇਸ ਸਟੇਟ ਦੇ ਵਿੱਚ ਹੈਗੇ ਆ। ਸੋ ਉਹਨਾਂ ਸਾਰਿਆਂ ਦੀ ਨੂੰ ਜਿਹੜਾ ਆ ਉਹਨਾਂ ਦੀ ਪ੍ਰਾਈਡ ਦੇ ਲਈ ਇਹ ਸਤੰਬਰ 15 ਤੋਂ ਲੈ ਕੇ ਅਕਤੂਬਰ 15 ਤੱਕ ਪੂਰਾ ਮਹੀਨਾ ਇਸ ਮਹੀਨੇ ਨੂੰ ਲਟੀਨੋ ਹੈਰੀਟੇਜ ਮੰਥ ਦੇ ਨਾਲ ਜਾਣਿਆ ਜਾਊਗਾ। ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਕੈਲੀਫੋਰਨੀਆ ਹੋਰ ਘਰ ਬਣਾਉਣ ਦੇ ਲਈ ਰਾਜੀ ਆ, ਨਾ ਕਿ ਜ਼ਿਆਦਾ ਪਾਰਕਿੰਗ ਦੇ ਲਈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਬਿੱਲ ਜੋ ਉਸ ਦੇ ਉੱਤੇ ਉਹ ਕਹਿੰਦੇ ਸਾਈਨ ਕਰ ਸਕਦੇ ਹੈਗੇ। ਅਸੈਂਬਲੀ ਵੂਮਨ ਲੌਰਾ ਫਰੀਡਮੈਨ AB 2097 ਉਹ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਜ਼ਿਆਦਾ ਬਿਲਡਿੰਗਸ ਹੋਣਗੀਆਂ ਤੇ ਪਾਰਕਿੰਗ ਘੱਟ ਹੋਊਗੀ। ਕਿਉਂਕਿ ਪਹਿਲਾਂ ਜੋ ਰਿਕੁਆਇਰਮੈਂਟ ਸੀਗੀਆਂ ਵੀ ਇੰਨੀ ਜ਼ਿਆਦਾ ਤੁਹਾਡੀ ਜਿਹੜੀ ਪਾਰਕਿੰਗ ਹੋਣੀ ਚਾਹੀਦੀ ਹੈਗੀ ਆ, ਸੋ ਉਸ ਨੂੰ ਘਟਾਇਆ ਜਾਊਗਾ। ਕਹਿੰਦੇ ਵੀ ਪਾਰਕਿੰਗ ਗਰਾਜ $36,000 ਐਵਰੇਜ ਐਡ ਕਰਦਾ ਹੈਗਾ ਲੋ ਟੂ ਇਨਕਮ ਹਾਊਸਿੰਗ ਦੇ ਲਈ। ਪਰ 36,000 ਇਹ ਨਹੀਂ ਫਿਗਰ ਪਤਾ ਨਹੀਂ ਕਿੱਥੋਂ ਲਿਆ, ਇਹ ਤਾਂ ਬਹੁਤ ਜ਼ਿਆਦਾ ਹੋਣਾ ਚਾਹੀਦਾ। ਜੀ, ਪਰ ਜੀ। ਪਾਰਕਿੰਗ ਜੇ ਘੱਟ ਹੋਊਗੀ ਉਹਦੇ ਨਾਲ ਜਿਹੜੀਆਂ ਬਿਲਡਿੰਗਸ ਆ ਹੋਰ ਬਣ ਸਕਦੀਆਂ ਤੇ ਜੋ ਕੈਲੀਫੋਰਨੀਆ ਦੇ ਵਿੱਚ ਪ੍ਰੋਬਲਮ ਹੈਗੀ ਹੈ ਇਸ ਟਾਈਮ ਹਾਊਸਿੰਗ ਦੀ, ਉਸ ਨੂੰ ਸੋਲਵ ਕੀਤਾ ਜਾ ਸਕਦਾ ਹੈਗਾ। ਅਗਲੀ ਖਬਰ ਵੀ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਲਈ ਇੱਕ ਵਾਰਨਿੰਗ ਸਾਈਨ ਆ, ਕਿਉਂਕਿ ਟੈਕਸ ਰੈਵਨਿਊ ਕਲੈਕਸ਼ਨਸ ਜੋ ਪਰਸਨਲ ਇਨਕਮ ਟੈਕਸ ਕਲੈਕਸ਼ਨਸ ਹੁੰਦੀਆਂ ਆ ਉਹ ਬਿਲੋ ਐਕਸਪੈਕਟੇਸ਼ਨਸ ਆਈਆਂ ਹੈਗੀਆਂ ਆ। ਅਨਪਲਾਈਮੈਂਟ ਰੇਟ ਕੈਲੀਫੋਰਨੀਆ ਦੇ ਵਿੱਚ ਅਗਸਤ ਮਹੀਨੇ 'ਚ ਇਨਕਰੀਜ਼ ਹੋਇਆ ਹੈਗਾ ਆ। ਸੋ ਟੋਟਲ ਰੈਵਨਿਊ ਕਲੈਕਸ਼ਨਸ ਅਗਸਤ ਤੱਕ ਜੇ ਦੱਸਦੇ ਜਾਈਏ 2022 ਤੇ 2023 ਦਾ ਫਿਸਕਲ ਈਅਰ ਆ 8% ਫੋਰਕਾਸਟ ਤੋਂ ਥੱਲੇ ਆਈਆਂ। ਇਹ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਫਾਈਨਾਂਸ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਸਿਲੀਕਨ ਵੈਲੀ ਦੇ ਜਾਇੰਟ ਜਿਸ ਤਰ੍ਹਾਂ ਐਪਲ ਆ, ਅਲਫਾਬੈਟ ਇਨਕਾਰਪੋਰੇਸ਼ਨ, ਉਹਨਾਂ ਨੇ ਵੀ ਇੰਡੀਕੇਟ ਕੀਤਾ ਆ ਵੀ ਸਾਡੀ ਹਾਇਰਿੰਗ ਸਲੋ ਹੋਣ ਜਾ ਰਹੀ ਆ ਜਾਂ ਅਸੀਂ ਬੰਦ ਕਰਨ ਜਾ ਰਹੇ ਆ। ਬਹੁਤ ਸਾਰੀਆਂ ਕੰਪਨੀਆਂ ਨੇ ਨੈਟਫਲਿਕਸ, ਲਿਫਟ, ਇਹਨਾਂ ਨੇ ਵਰਕਰਸ ਨੂੰ ਫਾਇਰ ਵੀ ਕੀਤਾ ਹੈਗਾ ਆ, ਲੇ ਆਫ ਕੀਤੇ ਹੈਗੇ ਆ ਤੇ ਹੋਰ ਹਾਇਰਿੰਗ ਤੋਂ ਬਲੌਕ ਲਾਤਾ ਵੀ ਅਸੀਂ ਹਾਇਰਿੰਗ ਨਹੀਂ ਕਰਨੀ। ਕੈਲੀਫੋਰਨੀਆ ਤੋਂ ਬਿਨਾਂ 16 ਹੋਰ ਸਟੇਟਾਂ ਦੇ ਵਿੱਚ ਅਨਪਲਾਈਮੈਂਟ ਵਧੀ ਹੈਗੀ ਆ।